अस्सलाम वालेकुम की हाल उम्मीद करना सारे ठीक ठाक होवणगे ते ओदे नाल ही ਅਸੀਂ ਕਰਨੇ ਅੱਜ ਦੀ ਵੀਡੀਓ ਸਟਾਰਟ। ਅੱਜ ਦੀ ਜਿਹੜੀ ਵੀਡੀਓ ਹੈ ਨਾ ਉਹ ਪੰਜਾਬੀ ਲੈਂਗੁਏਜ ਥੋੜੀ ਜੀ ਹੈਗੀ ਤੇ ਪੰਜਾਬੀ ਜ਼ਬਾਨ ਇਹ ਆ ਕਿ ਇਹ ਅੱਜ ਤੁਹਾਨੂੰ ਮੈਂ ਦੱਸਾਂਗਾ ਇਸ ਵੀਡੀਓ 'ਚ ਕਿਹੜੇ ਇਲਾਕੇ 'ਚ ਬੋਲੀ ਜਾਂਦੀ ਕਿਹੜੇ ਲਈ ਇਲਾਕੇ 'ਚ ਬੋਲੀ ਜਾਂਦੀ। ਫਿਲਹਾਲ ਅਸੀਂ ਕਰਨੇ ਪਾਕਿਸਤਾਨ ਦੀ ਗੱਲ ਤੇ ਉਹਦੇ ਨਾਲ ਹੀ ਸਾਡੀ ਅੱਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਨਾਲ ਹੀ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਉਹਦੇ ਨਾਲ ਹੀ ਅਸੀਂ ਕਰਦੇ ਅੱਜ ਦੀ ਵੀਡੀਓ ਸ਼ੁਰੂ। ਪਾਕਿਸਤਾਨ 'ਚ ਜਿਹੜੇ ਕੁਝ ਇਲਾਕੇ ਨੇ ਉਹਦੇ ਠੋਸ ਪੰਜਾਬੀ ਬੋਲੀ ਜਾਂਦੀ, ਜਿੱਥੇ ਠੋਸ ਪੰਜਾਬੀ ਬੋਲੀ ਜਾਂਦੀ ਹੈ ਤੇ ਉੱਥੇ ਜਿਹੜੀ ਹੈ ਨਾ ਉਹ ਤੁਹਾਨੂੰ ਅਸੀਂ ਇਲਾਕੇ ਦੱਸਨੇ ਆ। ਬੋਲੀ ਵੀ ਜਾਂਦੀ ਤੇ ਸਮਝੀ ਵੀ ਜਾਂਦੀ। ਕਈ ਲੋਕੀ ਠੋਸ ਪੰਜਾਬੀ ਬੋਲਦੇ ਨੇ, ਕਈ ਨਹੀਂ ਬੋਲਦੇ। ਤੇ ਪਾਕਿਸਤਾਨ 'ਚ ਕੁਝ ਇਲਾਕੇ ਮੈਂ ਹਾਈਲਾਈਟ ਕੀਤੇ ਨੇ ਤੇ ਉਹ ਇਲਾਕੇ ਦਾ ਤੁਹਾਨੂੰ ਨਾਮ ਦੱਸਨੇ ਆ ਤੇ ਨਾਲ ਤੁਹਾਨੂੰ ਦੱਸਨੇ ਉਹਦੀ ਮਾਲੂਮਾਤ ਦਿੰਦੇ ਆ। ਤੇ ਪਾਕਿਸਤਾਨ 'ਚ ਕੁਝ ਇਲਾਕੇ ਐਵੇਂ ਦੇ ਨੇ ਜਿੱਥੇ ਠੋਸ ਪੰਜਾਬੀ ਬੋਲੀ ਜਾਂਦੀ ਹੈ ਕਿ ਠੋਸ ਬੰਦੇ ਰਹਿੰਦੇ। ਇਹਦੇ 'ਚ ਇਲਾਕਾ ਸ਼ਾਮਲ ਹੈ ਸ਼ੇਖੂਪੁਰਾ, ਨਨਕਾਣਾ ਸਾਹਿਬ, ਮੀਆਂਵਾਲੀ, ਸਿਆਲਕੋਟ, ਗੁਜਰਾਤ, ਮੀਆਂ ਚੰਨੂ, ਮੁਲਤਾਨ, ਬਹਾਵਲਪੁਰ ਵਗੈਰਾ ਵਗੈਰਾ ਐਂਡ ਇਲਾਕੇ ਕੁਛ ਹੈਗੇ ਨੇ। ਤੇ ਉਹਦੇ ਨਾਲ ਸ਼ੇਖੂਪੁਰੇ ਦੀ ਗੱਲ ਕਰਨੇ ਆ। ਸ਼ੇਖੂਪੁਰੇ 'ਚ ਬੰਦੇ ਬੋਲੀ ਕਿਵੇਂ ਬੋਲਦੇ ਨੇ। ਸ਼ੇਖੂਪੁਰੇ 'ਚ ਬੰਦੇ ਕਹਿੰਦੇ ਨੇ ਕਿ ਉਹ ਛੇਦੂ ਮੱਝਾਂ ਨੂੰ ਪੱਠੇ ਪਾ ਲੈ, ਨਾਲੇ ਕਵੇਲਾ ਹੋ ਜਾਂਦਾ ਤੇ ਨਾਲੇ ਧਾਰਾਂ ਵੀ ਕੱਢ ਲੈ। ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਇਹ ਜਿਹੜਾ ਕੰਮ ਹੈ ਨਾ ਛੇਤੀ ਮੁੱਕ ਜਾਵੇ ਤੇ ਅਸੀਂ ਕਰੀਏ। ਤੇ ਉਸ ਤੋਂ ਬਾਅਦ ਜਿਹੜੀ ਉਹ ਜ਼ਮੀਨ ਨੂੰ ਜਿਹੜੀ ਨਾ ਉਹ ਪੈਲੀਆਂ ਕਿ ਤੇ ਉਹ ਜਿਹੜੇ ਨਾ ਇੰਜ ਕਰਕੇ ਮਸਲਨ ਬੋਲੀ ਬੋਲਦੇ ਨੇ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫੈਸਲਾਬਾਦ, ਉਹ ਵੀ ਜਿਹੜੇ ਨਾ ਇਹਦੇ ਨਾਲ ਹੀ ਮੁਖਤਲਿਫ ਬੋਲੀ ਬੋਲਦੇ। ਜਿਹੜੀ ਸ਼ੇਖੂਪੁਰੇ ਉਹ ਥੋੜੀ ਮੱਠੀ ਬੋਲੀ ਬੋਲਦੇ ਨੇ ਤੇ ਜਿਹੜੇ ਹੈਗੇ ਫੈਸਲਾਬਾਦ ਵਾਲੇ ਉਹ ਥੋੜੀ ਜਿਹੀ ਸਪੀਡ ਨਾਲ ਬੋਲ। ਸ਼ੇਖੂਪੁਰੇ ਵਾਲੇ ਥੋੜਾ ਜਿਹਾ ਸਲੋ ਕਰਕੇ ਰੁਕ ਥੋੜੀ ਬੋਲੀ ਬੋਲਦੇ ਨੇ। ਜਿਹੜੇ ਹੈਗੇ ਫੈਸਲਾਬਾਦ ਵਾਲੇ ਉਹ ਥੋੜੀ ਸਪੀਡ ਨਾਲ ਬੋਲੀ ਬੋਲਦੇ ਨੇ ਕਿਉਂਕਿ ਫੈਸਲਾਬਾਦ ਜਿਹੜੇ ਹੈ ਨਾ ਆਵਾਮ ਥੋੜੀ ਜੀ ਪੜ੍ਹੀ ਲਿਖੀ ਹੋ ਗਈ ਹੈ। ਸ਼ੇਖੂਪੁਰੇ ਪੜ੍ਹੀ ਪਰ ਸ਼ੇਖੂਪੁਰੇ ਜਿਹੜੇ ਪੰਜਾਬੀ ਨੂੰ ਜ਼ਿਆਦਾ ਪ੍ਰਮੋਟ ਕੀਤਾ ਗਿਆ। ਉਸ ਤੋਂ ਬਾਅਦ ਫੈਸਲਾਬਾਦ ਜਿਹੜੀ ਨਾ ਸਕੂਲਾਂ 'ਚ ਜ਼ਿਆਦਾ ਉਰਦੂ ਬੋਲੀ ਜਾਂਦੀ ਹੈ ਤੇ ਜਿਹੜੇ ਘਰ ਬੱਚੇ ਆਉਂਦੇ ਨੇ ਉਹ ਫਿਰ ਘਰ ਪੰਜਾਬੀ ਬੋਲੀ ਬੋਲਦੇ ਨੇ ਤੇ ਉਹਦੇ ਨਾਲ ਜਿਹੜਾ ਨਾ ਇਹ ਨਿਜ਼ਾਮ ਚੱਲਿਆ। ਤੇ ਉਸ ਤੋਂ ਬਾਅਦ ਫੈਸਲਾਬਾਦ 'ਚ ਵੀ ਠੋਸ ਪੰਜਾਬੀ ਬੋਲੀ ਜਾਂਦੀ ਹੈ। ਜਿਹੜੇ ਇਲਾਕੇ ਜਿਹੜੇ ਗਾਉਂ ਜਿਹੜੇ ਜ਼ਿਮੀਂਦਾਰਾ ਕਰਦੇ ਨੇ, ਵਾਈ ਬੀਜੀ ਕਰਦੇ ਨੇ, ਉਹ ਜਿਹੜੇ ਨਾ ਖਾਸ ਪੰਜਾਬੀ ਬੋਲਦੇ ਨੇ ਠੋਸ। ਤੇ ਜਿਹੜੇ ਲੋਕੀ ਪੜ੍ਹ ਲੈ ਗਏ ਨੇ, ਅਫਸਰ ਲੱਗੇ ਨੇ ਯੂਨੀਵਰਸਿਟੀਆਂ 'ਚ, ਉਸਤਾਦ ਨੇ ਵਗੈਰਾ ਉਹ ਜਿਹੜੇ ਨਾ ਉਹ ਇੰਨੀ ਖਾਸ ਪੰਜਾਬੀ ਕੋਈ ਨਹੀਂ ਬੋਲਦੇ, ਉਹ ਜ਼ਿਆਦਾ ਗੱਲ ਉਰਦੂ 'ਚ ਕਰਦੇ ਨੇ। ਤੇ ਬਾਕੀ ਇਲਾਕੇ ਦਾ ਜਿਹੜਾ ਤਾਰਫ ਹੈ ਨਾ ਉਹ ਵੀ ਤੁਹਾਨੂੰ ਕਰਾਉਂਦੇ ਆ। ਤੇ ਜਿਹੜੇ ਹੈਗਾ ਬਹਾਵਲਪੁਰ 'ਚ ਵੀ ਕੁਛ ਬੰਦੇ ਸਰਾਇਕੀ ਨੇ, ਉਹ ਵੀ ਪੰਜਾਬੀ ਦੀ ਜ਼ੁਬਾਨ ਹੈ, ਉਹ ਵੀ ਪੰਜਾਬੀ 'ਚ ਹੀ ਗੱਲ ਕਰਦੇ ਨੇ। ਮਸਲਨ ਉਹ ਪੰਜਾਬੀ ਦੀ ਜ਼ੁਬਾਨ ਸਮਝੀ ਜਾਂਦੀ। ਇਹ ਥੋੜੀ ਜਿਹੀ ਨਾ ਮਸਲਨ ਸਪੀਡ ਨਾਲ ਥੋੜੀ ਬੋਲਦੇ ਨੇ ਤੇ ਬੰਦੇ ਨੂੰ ਸਹੀ ਸਮਝ ਵੀ ਆਉਂਦੀ ਤੇ ਮਸਲਨ ਗੱਲ ਸਹੀ ਕਰ ਲੈਂਦੇ ਆ ਇਸ ਰੂਟੀਨ ਨਾਲ। ਅਸੀਂ ਜਿਹੜੇ ਆ ਨਾ ਇਸ ਇਲਾਕੇ ਵਾਲੇ ਅਸੀਂ ਵੀ ਬੋਲੀ ਜਿਹੜੀ ਪੰਜਾਬੀ ਬੋਲਦੇ, ਸਰਾਇਕੀ ਬੋਲੀ ਜਿਹੜੀ ਪੰਜਾਬੀ ਦੇ ਨਾਲ ਕਨਵਰਟ ਕੀਤੀ ਗਈ, ਪੰਜਾਬੀ ਦਾ ਹਿੱਸਾ ਹੈਗਾ ਤੇ ਪੰਜਾਬੀ ਦਾ ਹਿੱਸਾ ਹੈਗਾ। ਇਹ ਜਿਹੜੀ ਪੰਜਾਬੀ ਬੋਲੀ ਹੈ ਨਾ ਸਰਾਇਕੀ ਬਹੁਤ ਹੀ ਅੱਛੀ ਜ਼ੁਬਾਨ ਹੈ, ਬਹੁਤ ਹੀ ਇਲਾਕਿਆਂ 'ਚ ਇਹ ਪ੍ਰਮੋਟ ਕੀਤੀ ਗਈ ਹੈ। ਤੇ ਇਹਦੇ ਨਾਲ ਜਿਹੜੀ ਪੰਜਾਬੀ ਇਹ ਜਿਹੜੀ ਠੋਸ ਪੰਜਾਬੀ ਹੈ ਨਾ ਇਹ ਬਹੁਤ ਹੀ ਮੁਖਤਲਿਫ ਹੈ। ਤੇ ਇਹ ਜਿਹੜੀ ਪੰਜਾਬੀ ਹੈ ਕਿ ਸਕੂਲ ਚਲੇ ਜਾ, ਮੈਂ ਤੈਨੂੰ ਇੱਥੇ ਕਿਹਾ ਸੀ ਚੱਲ ਜਾ, ਮੈਂ ਤੈਨੂੰ ਇੰਝ ਕਿਹਾ ਸੀ ਤੇ ਇੰਝ ਕਿਹਾ ਸੀ। ਇੱਥੇ ਜਿਹੜੀ ਪੰਜਾਬੀ ਬੋਲੀ ਹੈ ਨਾ ਜਿਹੜੀ ਸ਼ੇਖੂਪੁਰੇ ਦੀ ਬੋਲੀ ਉਹ ਉੱਥੇ ਜ਼ਿਆਦਾ ਸੀ ਕਰਦੇ ਨੇ। ਤੇ ਜਿਹੜੇ ਹੈਗੇ ਨੇ ਇੱਥੇ ਦੇ ਲੋਕੀ ਇੱਥੇ ਜਿਹੜਾ ਸਰਾਇਕੀ 'ਚ ਗੱਲ ਕਰਦੇ ਨੇ। ਇਹ ਵੀ ਜਿਹੜੀ ਪੰਜਾਬੀ ਬੋਲੀ ਦੀ ਜਿਹੜੀ ਨਾ ਲੈਂਗੁਏਜ ਤੇ ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਬੋਲੀਆਂ ਬੋਲੀ ਜਾਂਦੀਆਂ ਨੇ। ਫਿਲਹਾਲ ਮੈਂ ਇੰਨੀਆਂ ਕੁ ਬੋਲੀਆਂ ਹਾਈਲਾਈਟ ਕੀਤੀਆਂ ਸੀ ਕਿ ਮੈਂ ਕਿਹਾ ਤੁਹਾਨੂੰ ਦੱਸੀਏ। ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਇਹ ਜੇ ਚੰਗੀ ਲੱਗੀ ਹੋਏਗੀ ਨਾ ਤੇ ਤੁਸੀਂ ਕਮੈਂਟ 'ਚ ਥੱਲੇ ਦੱਸਣਾ ਤੇ ਇਹਦੇ ਨਾਲ ਪੰਜਾਬੀ ਨੂੰ ਹੋਰ ਤਰ੍ਹਾਂ ਪ੍ਰਮੋਟ ਕਰਾਂਗੇ, ਪੰਜਾਬੀ ਦੀ ਹੋਰ ਵੀਡੀਓ ਬਣਾਵਾਂਗੇ, ਹੋਰ ਹਾਈਲਾਈਟ ਕਰਾਂਗੇ। ਤੇ ਫਿਲਹਾਲ ਸਵੇਰ ਦੀ ਮੈਂ ਕਰ ਰਿਹਾ ਸੀ, ਮੈਂ ਕਿਹਾ ਕਿ ਵੀਡੀਓ ਬਣਾਵਾਂ ਤੇ ਥੋੜੀ ਵੀਡੀਓ ਬਣਾਉਣਾ ਸੀ ਤੇ ਮਸਲਾ ਨਹੀਂ ਸੀ ਸਹੀ ਬਣਦੀ, ਇਸ ਕਰਕੇ ਮੈਂ ਕੋਈ ਲੈਣਾ ਜਿਹੜੀ ਨਾ ਹਾਈਲਾਈਟ ਕੀਤੀਆਂ ਤੇ ਮੈਂ ਕਿਹਾ ਉਹਦੇ ਬਾਰੇ ਵੀਡੀਓ ਬਣਾਉਂਦੇ ਆ। ਇੰਨੀ ਕੁ ਜਿਹੜੀ ਵੀਡੀਓ ਨਾ ਮੈਂ ਥੋੜੀ ਹਾਈਲਾਈਟ ਕੀਤੀ ਤੇ ਇਹਦੇ ਵਿੱਚ ਥੋੜੀ ਜਿਹੀ ਗਲਤੀ ਕੁਤਾਈ ਕੋਈ ਹੋ ਗਈ ਹੋਵੇ ਤੇ ਤੁਸੀਂ ਕਮੈਂਟਾਂ ਵਿੱਚ ਲਾਜ਼ਮੀ ਦੱਸਣਾ ਕਿ ਇੱਥੋਂ ਗਲਤੀ ਕੁਤਾਈ ਹੋਏਗੀ ਤੇ ਅਸੀਂ ਅੱਗੇ ਸੁਧਾਰਨ ਦੀ ਕੋਸ਼ਿਸ਼ ਕਰ। ਬਾਕੀ ਮੁਖਤਲਿਫ ਇਲਾਕੇ ਦਾ ਟੂਰਸ ਕਰਾਂਗੇ ਤੇ ਉੱਥੇ ਜਾਵਾਂਗੇ ਤੇ ਤੁਹਾਨੂੰ ਵਿਖਾਵਾਂਗੇ ਕਿ ਕਿਵੇਂ ਬੋਲੀ ਜਾਂਦੀ ਹੈ। ਕਈਆਂ ਇਲਾਕਿਆਂ 'ਚ ਜਿਹੜੀ ਬੋਲੀ ਹੈ ਨਾ ਉਹ ਮੱਠੀ ਬੋਲੀ ਜਾਂਦੀ, ਕਈਆਂ ਇਲਾਕਿਆਂ 'ਚ ਜਿਹੜੀ ਬੋਲੀ ਹੈ ਨਾ ਉਹ ਸਪੀਡ ਨਾਲ ਬੋਲੀ ਜਾਂਦੀ। ਤੇ ਸਾਡੇ ਇੱਥੇ ਜਿਹੜੇ ਹੈਗੇ ਸਰਾਇਕੀ ਬੰਦੇ ਨੇ ਇਹ ਥੋੜੀ ਜਿਹੀ ਸਪੀਡ 'ਚ ਗੱਲ ਕਰਦੇ ਨੇ। ਇਹ ਪੰਜਾਬੀ ਬੋਲੀ ਦੀ ਲੈਂਗੁਏਜ ਹੀ ਹੈ ਤੇ ਇਹ ਥੋੜੀ ਨਾ ਸਪੀਡ 'ਚ ਆ, ਮਸਲਨ ਕਿ ਜ਼ਿਆਦਾ ਹੀ ਸਪੀਡ 'ਚ ਆ ਕਿ ਬੰਦੇ ਜਿਹੜਾ ਪੰਜਾਬੀ ਉਧਰੋਂ ਆਉਂਦਾ ਨਾ ਠੋਸ ਪੰਜਾਬੀ ਵਾਲਾ ਸ਼ੇਖੂਪੁਰੇ ਉਹਨੂੰ ਇੰਨੀ ਖਾਸ ਸਮਝ ਕੋਈ ਨਹੀਂ ਲੱਗਦੀ ਹੈਗੀ। ਤੇ ਕਈਆਂ ਇਲਾਕਿਆਂ ਦਾ ਹਰ ਇਲਾਕੇ ਦਾ ਵੱਖਰਾ ਹਿਸਾਬ ਹੁੰਦਾ। ਤੇ ਜਿਵੇਂ ਤੁਹਾਨੂੰ ਪਤਾ ਸਿੱਖ ਬਰਾਦਰ ਜਿਹੜੇ ਹੈਗੇ ਉਹ ਜਿਹੜੇ ਨਾ ਉਹ ਖਾਸ ਪੰਜਾਬੀ ਬੋਲਦੇ, ਜਿਹੜੇ ਹਿੰਦੂ ਹੈ
ਉਹ ਵੀ ਖਾਸ ਪੰਜਾਬੀ ਬੋਲਦੇ ਤੇ ਲਿਖਦੇ ਵੀ ਪੰਜਾਬੀ। ਉਹ ਪੰਜਾਬੀ ਹੋਰ ਤਰੀਕੇ ਨਾਲ ਬੋਲਦੇ ਨੇ ਤੇ ਅਸੀਂ ਜਿਹੜੀ ਪੰਜਾਬੀ। ਤੇ ਜਿਹੜੇ ਸਾਡੇ ਪਾਕਿਸਤਾਨ 'ਚ ਲੋਕ ਨੇ ਇਹ ਜਿਹੜੀ ਜ਼ਿਆਦਾ ਪੰਜਾਬੀ ਜਾਂ ਉਰਦੂ ਦੋ ਇਹਨਾਂ ਜ਼ਬਾਨਾਂ ਇਖਤਿਆਰ ਕੀਤੀਆਂ ਹੋਈਆਂ ਨੇ। ਇਹਦੇ 'ਚ ਜ਼ਿਆਦਾ ਇੰਗਲਿਸ਼ ਨਹੀਂ ਪ੍ਰਮੋਟ ਕੀਤੀ ਹੈ ਤੇ ਇਹਦੇ 'ਚ ਹੁਣ ਪੰਜਾਬੀ ਜਿਹੜੀ ਨਾ ਘੱਟ ਹੋ ਗਈ ਹੈ। ਘੱਟ ਇਸ ਕਰਕੇ ਹੋ ਗਈ ਕਿ ਜ਼ਿਆਦਾ ਆਵਾਮ ਜਿਹੜੀ ਐਜੂਕੇਸ਼ਨ ਹੋ ਗਈ ਹੈ, ਇਸ ਕਰਕੇ ਜਿਹੜੀ ਨਾ ਪੰਜਾਬੀ ਜ਼ੁਬਾਨ ਜਿਹੜੀ ਨਾ ਕੰਮ ਹੋਣ ਲੱਗ ਪਈ। ਸਕੂਲਾਂ 'ਚ ਜ਼ਿਆਦਾ ਉਰਦੂ ਜ਼ੁਬਾਨ 'ਚ ਪੜ੍ਹਾਉਣ ਲੱਗ ਪਏ, ਉਰਦੂ 'ਚ ਗੱਲ ਕਰਦੇ ਨੇ। ਇਸ ਕਰਕੇ ਇੱਧਰ ਜਿਹੜੀ ਨਾ ਪੰਜਾਬੀ ਜਿਹੜੀ ਘੱਟ ਹੋ ਗਈ ਤੇ ਇੱਧਰ ਜਿੰਨੀ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ ਉਨਾ ਹੀ ਥੋੜ੍ਹਾ ਹੈਗਾ। ਕਈ ਜਿਹੜੇ ਵਲੋਗਰ ਨੇ ਉਹ ਕਰਦੇ ਨੇ ਉਰਦੂ 'ਚ ਗੱਲ ਤੇ ਕਈ ਜਿਹੜੇ ਨਾ ਇੰਗਲਿਸ਼ 'ਚ ਤੇ ਕੰਮ ਹੀ ਕਰਦੇ, ਉਰਦੂ 'ਚ ਜ਼ਿਆਦਾ ਗੱਲ ਕਰਦੇ ਨੇ। ਉਰਦੂ 'ਚ ਵਲੋਗ ਜ਼ਿਆਦਾ ਹੁੰਦੇ ਤੇ ਕਿਤੇ ਜਿਹੜੇ ਬੰਦੇ ਆ ਨਾ ਉਹ ਕਰਦੇ ਨੇ ਪੰਜਾਬੀ 'ਚ ਵਲੋਗ। ਤੇ ਜਿਵੇਂ ਕਿ ਮੈਂ ਵੀ ਚੈਨਲ ਬਣਾਇਆ ਪੰਜਾਬੀ ਮੁੰਡਿਆਂ ਦੇ ਨਾਂ ਤੇ, ਪੰਜਾਬੀ ਨੂੰ ਮੈਂ ਪ੍ਰਮੋਟ ਕੀਤਾ, ਪੰਜਾਬੀ ਦੇ ਨਾਂ ਤੇ ਮੈਂ ਚੈਨਲ ਬਣਾਇਆ। ਮੈਂ ਕਿਹਾ ਜਿੰਨੇ ਵੀ ਬੰਦੇ ਵੇਖ ਲਓ ਪਾਕਿਸਤਾਨ 'ਚ ਸਾਰੇ ਜਿਹੜੇ ਆ ਨਾ ਉਹ ਕਰਦੇ। ਕਈ ਜਿਹੜੇ ਜ਼ਿਆਦਾ ਨਹੀਂ ਮੈਂ ਕਹਿੰਦੇ ਆ, ਕਈ ਕਰਦੇ ਨੇ ਉਰਦੂ 'ਚ ਵਲੋਗਿੰਗ ਕਰਦੇ ਨੇ, ਕਈ ਕਰਦੇ ਨੇ ਪੰਜਾਬੀ 'ਚ। ਤੇ ਮੈਂ ਵੀ ਕਿਹਾ ਮੈਂ ਨਾ ਪੰਜਾਬੀ ਨੂੰ ਜ਼ਿਆਦਾ ਪ੍ਰਮੋਟ ਕਰਾਂਗੇ ਕਿਉਂਕਿ ਸਾਡੇ ਘਰ ਬੋਲੀ ਜਾਂਦੀ ਪੰਜਾਬੀ। ਇਸ ਕਰਕੇ ਕਿਹਾ ਪੰਜਾਬੀ ਨੂੰ ਪ੍ਰਮੋਟ ਕਰਾਂਗੇ। ਉਰਦੂ ਜਿਹੜੀ ਨਾ ਅਸੀਂ ਘਰ ਬੋਲੀਏ ਤੇ ਉਹ ਕਈ ਜਿਹੜੀ ਜ਼ੁਬਾਨ ਫਿਸਲ ਜਾਂਦੀ ਹੈ, ਮਸਲਨ ਹੋਰ ਤਰੀਕੇ ਨਾਲ ਬੋਲੀ ਜਾਂਦੀ ਹੈ। ਇਸ ਕਰਕੇ ਉਰਦੂ ਸਾਡੇ ਘਰ ਕੋਈ ਨਹੀਂ ਬੋਲਿਆ, ਕਿਤੇ ਵੀ ਨਹੀਂ ਬੋਲਦੇ ਉਰਦੂ। ਮਸਲਨ ਇਹ ਜਿਹੜੇ ਇਲਾਕੇ ਗਾਉਂ ਦੇ ਹੋ ਗਏ, ਇਹ ਜ਼ਿਮੀਂਦਾਰ ਜਿਹੜੇ ਕਰਦੇ ਨੇ ਇਲਾਕੇ ਵਾਲੇ ਸਾਰੇ, ਇਹ ਜਿਹੜੇ ਇੱਥੇ ਜਿਹੜੀਆਂ ਅਸੀਂ ਇਹ ਪੈਲੀਆਂ ਕਹਿੰਦੇ ਆ, ਅਸੀਂ ਪੈਲੀਆਂ ਕਹਿੰਦੇ, ਇਹ ਕਿੱਲੇ ਕਹਿੰਦੇ ਨੇ ਇੱਥੇ। ਕਿੱਲੇ ਵੀ ਇਹ ਹਰ ਬੋਲੀ ਦੀ ਮੁਖਤਲਿਫ ਜਿਹੜੀ ਅਕਸਾਮ ਹੁੰਦੀ ਹੈ। ਇਸ ਕਰਕੇ ਜਿਹੜੀ ਨਾ ਹਰ ਇਲਾਕੇ ਦੀ ਅਕਸਾਮ ਇੱਥੇ ਜਿਹੜੀ ਹੈ ਨਾ ਇਹ ਜ਼ਿਆਦਾ ਬੋਲੀ ਜਾਂਦੀ ਹੈ। ਮਸਲਨ ਪੈਲੀਆਂ ਨੂੰ ਕਿੱਲੇ ਕਹਿ ਦਿੰਦੇ ਨੇ। ਉਸ ਤੋਂ ਬਾਅਦ ਜਿਹੜੇ ਪੱਠੇ ਨੇ ਉਹਨਾਂ ਨੂੰ ਕਹਿ ਦਿੰਦੇ ਨੇ ਮਸਲਨ ਪੱਠਿਆਂ ਨੂੰ ਤੇ ਸ਼ਾਇਦ ਪੱਠੇ ਕਹਿੰਦੇ ਹੋਣਗੇ। ਉਸ ਤੋਂ ਬਾਅਦ ਜਿਹੜੀ ਮੁਖਤਲਿਫ ਅਕਸਾਮਾਂ ਨੇ ਤੇ ਜਿਵੇਂ ਫਿਰ ਬੰਦਾ ਜਿਹੜੇ ਇਲਾਕੇ 'ਚ ਆ ਜਾਂਦਾ ਉਹ ਜ਼ਬਾਨ ਸਿੱਖ ਜਾਂਦਾ। ਇਹ ਜਿਹੜੀਆਂ ਸਾਰੀਆਂ ਜ਼ਬਾਨਾਂ ਜਿਹੜੀਆਂ ਮੈਂ ਦੱਸੀਆਂ ਇਹ ਸਾਰੀਆਂ ਪੰਜਾਬੀ ਜ਼ਬਾਨਾਂ ਨੇ, ਕੋਈ ਇਹਦੇ 'ਚ ਦੂਸਰੀ ਜ਼ਬਾਨ ਨਹੀਂ ਹੈਗੀ। ਸਰਾਇਕੀ ਪੰਜਾਬੀ ਦਾ ਹਿੱਸਾ, ਸਾਰੀ ਜਿਹੜੀ ਲੋਕਲ ਹੈ ਪੰਜਾਬੀ ਦਾ ਹਿੱਸਾ, ਸਾਰੀਆਂ ਪੰਜਾਬੀ ਦਾ ਹਿੱਸਾ। ਤੇ ਜਿਹੜੀ ਠੋਸ ਪੰਜਾਬੀ ਹੈ ਨਾ ਉਹ ਜਿਹੜੀ ਹੈ ਨਾ ਠੋਸ, ਹਾਲਾਂਕਿ ਸਾਨੂੰ ਵੀ ਨਹੀਂ ਬੋਲਣੀ ਆਉਂਦੀ ਠੋਸ ਪੰਜਾਬੀ। ਇਹ ਜਿਹੜੀ ਮੈਂ ਹੁਣ ਬੋਲਣ ਦਿਆਂ ਠੋਸ ਪੰਜਾਬੀ ਹੈ, ਇਹਦੇ ਵਿੱਚ ਕੋਈ ਗਲਤੀ ਕਰਾਈ ਹੋ ਜਾਂਦੀ ਸਾਡੇ ਕੋਲ। ਤੇ ਫਿਲਹਾਲ ਇੰਨੀ ਕੁ ਤੁਹਾਨੂੰ ਜਾਣਕਾਰੀ ਦਿੰਦੇ ਆ ਤੇ ਜਿਹੜੀ ਅਗਲੀ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ 'ਚ ਦਾਂਗੇ। ਤੇ ਉਮੀਦ ਕਰਦੇ ਤੁਹਾਨੂੰ ਅਗਲੀ ਵੀਡੀਓ ਚੰਗੀ ਲੱਗੀ ਹੋਵੇਗੀ। ਇਹਦੇ ਨਾਲ ਸਾਨੂੰ ਪਿਆਰਾ 'ਚ ਕਮੈਂਟ ਕਰਕੇ ਦੱਸ ਦਿਓ ਕਿ ਵੀਡੀਓ ਕਿਵੇਂ ਦੀ ਲੱਗੀ ਹੈ। ਜੇ ਵੀਡੀਓ ਸਾਡੀ ਚੰਗੀ ਲੱਗੀ ਨਾਲੇ ਸਾਨੂੰ ਦੱਸਿਓ ਕਿ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਤੇ ਅਸੀਂ ਫਿਰ ਇਹਦੇ ਬਾਰੇ ਪੰਜਾਬੀ ਦੇ ਬਾਰੇ ਹੋਰ ਵੀਡੀਓ ਬਣਾਵਾਂਗੇ ਹਾਈਲਾਈਟ ਕਰਕੇ। ਤੇ ਅਸੀਂ ਇਹਨੂੰ ਵੀਡੀਓ ਬਣਾਵਾਂਗੇ ਜਿਹੜੇ ਇਲਾਕੇ ਅਸੀਂ ਟੂਰ ਕਰਾਂਗੇ, ਉਹ ਇਲਾਕੇ ਜਾਵਾਂਗੇ ਤੇ ਉਹ ਇਲਾਕੇ ਅਸੀਂ ਵੇਖ ਕੇ ਤੇ ਉਹਨਾਂ ਦੇ ਮੁਤਾਬਕ ਅਸੀਂ ਵੀਡੀਓ ਬਣਾਵਾਂਗੇ। ਤੇ ਨਾਲ ਹੀ ਅੱਜ ਦੀ ਵੀਡੀਓ ਸਾਡੀ ਹੁੰਦੀ ਖਤਮ। ਤੇ ਉਮੀਦ ਕਰਨਾ ਤੁਹਾਨੂੰ ਵੀਡੀਓ ਬਹੁਤ ਹੀ ਪਿਆਰੀ ਤੇ ਚੰਗੀ ਲੱਗੀ ਹੋਵੇਗੀ। ਇਹ 'ਚ ਜਿਹੜੀ ਨਾ ਇਲਾਕਿਆਂ ਦੀ ਅਕਸਾਮ ਦੱਸੀ ਹੈ ਪੰਜਾਬੀ ਦੀ, ਤੇ ਪੰਜਾਬੀ ਨੂੰ ਜ਼ਿਆਦਾ ਪ੍ਰਮੋਟ ਕਰੋ ਜਿੰਨਾ ਹੋ ਸਕੇ। ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਕਿਉਂਕਿ ਜਿਹੜੇ ਨਿਊ ਜਨਰੇਸ਼ਨ ਉਹ ਵੀ ਪੰਜਾਬੀ ਦੇ ਥੋੜ੍ਹੀ ਲੈਂਗੁਏਜ ਸਿੱਖ ਸਕੇ। ਤੇ ਇਹ ਘਰਾਂ 'ਚ ਜ਼ਿਆਦਾ ਵੀਡੀਓ ਚਲਾਓ ਕਿਉਂਕਿ ਘਰਾਂ 'ਚ ਜ਼ਿਆਦਾ ਉਰਦੂ ਬੋਲੀ ਜਾਂਦੀ ਹੈ ਤੇ ਪੰਜਾਬੀ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਵੇ। ਤੇ ਉਹਦੇ ਨਾਲ ਸਾਡੀ ਜਿਹੜੀ ਵੀਡੀਓ ਖਤਮ ਹੁੰਦੀ ਹੈ। ਤੇ ਦੁਆਵਾਂ 'ਚ ਯਾਦ ਰੱਖਿਓ ਤੇ ਪੰਜਾਬੀ ਮੁੰਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਉਸ ਤੋਂ ਬਾਅਦ ਸਾਡੀ ਵੀਡੀਓ ਦੀ ਖਤਮ। ਓਕੇ, ਅੱਲਾ ਹਾਫਿਜ਼।